ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਬੁੱਧਵਾਰ ਦੇ ਪ੍ਰੋਗਰਾਮ 'ਚ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜੱਸੀ ਗਿੱਲ ਬੇਕਰਸਫੀਲਡ, ਸਤਪਾਲ ਸਿੰਘ ਟ੍ਰੇਸੀ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨਜ਼ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 ਦੇ ਉੱਤੇ। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ੇ ਜਿਹੜੇ ਉਹ ਲੈ ਸਕਦੇ ਹੋ। ਲੋਕੇਸ਼ਨ ਦੀ ਜਾਣਕਾਰੀ ਲਈ ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਵਧੀਆ ਜਾਣਕਾਰੀ ਦੇ ਕੇ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਜਿਹੜੀਆਂ ਸੂਬਿਆਂ ਦੇ ਵਿੱਚ, ਕੁਝ ਸੂਬਿਆਂ 'ਚ ਜਿਹੜੀਆਂ ਹੁਣ ਚੋਣਾਂ ਹੋ ਕੇ ਹਟੀਆਂ ਆ, ਉਸ ਤੋਂ ਬਾਅਦ ਦੇ ਵਿੱਚ ਮਾਇਆਵਤੀ ਹੁਣਾਂ ਦਾ ਬਿਆਨ ਆਇਆ, ਕਹਿੰਦੇ ਦਿਲ ਦੇ ਉੱਤੇ ਪੱਥਰ ਰੱਖ ਕੇ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ। ਇਹ ਬੀਬੀ ਮਾਇਆਵਤੀ ਦੀ ਸਿਆਸੀ ਮਾਇਆ ਕਿ ਪਤਾ ਨਹੀਂ ਇਹਨਾਂ ਦੀ ਕਾਇਆ ਦੇ ਵਿੱਚ ਕੀ ਚੱਲਦਾ, ਕੋਈ ਪਤਾ ਨਹੀਂ ਹੈ। ਇਹ ਉਹੀ ਬੀਬੀ ਮਾਇਆਵਤੀ ਆ ਜਿਨ੍ਹਾਂ ਨੇ ਇੱਕ ਮੌਕੇ ਤੇ ਆ ਕੇ ਅਲਾਇੰਸ ਵੀ ਕੀਤਾ ਸੀਗਾ ਕਾਂਗਰਸੀਆਂ ਦੇ ਨਾਲ, ਉਮੀਦ ਵੀ ਜਤਾਈ ਕਿ ਮਹਾਂ ਗੱਠਜੋੜ ਦਾ ਹਿੱਸਾ ਬਣਾਂਗੇ। ਫਿਰ ਅਚਾਨਕ ਤੁਹਾਨੂੰ ਯਾਦ ਹੋਣਾ ਛੱਤੀਸਗੜ੍ਹ ਦੇ ਵਿੱਚ ਜਿਹੜਾ ਕਾਂਗਰਸ ਤੋਂ ਹੀ ਬਾਗੀ ਹੋਇਆ ਸੀਗਾ ਜੋਗੀ, ਉਹਦੇ ਨਾਲ ਜਾ ਕੇ ਇਹਨਾਂ ਨੇ ਅਲਾਇੰਸ ਕਰ ਲਿਆ ਔਰ ਸਮਝਿਆ ਜਾ ਰਿਹਾ ਸੀਗਾ ਕਿ ਉੱਥੇ ਕਾਂਗਰਸ ਨੂੰ ਝਟਕਾ ਦੇਣ ਵਾਸਤੇ, ਤਾਂ ਕਿ ਜੋ ਸੈਂਟਰ ਦਾ ਇੱਕ ਬਣਦਾ ਪਿਆ ਮਹਾਂ ਗੱਠਜੋੜ ਸੈਂਟਰ ਦੀ ਸਿਆਸਤ ਦਾ, ਉਹਦੇ ਵਿੱਚ ਆਪਣੀ ਭੂਮਿਕਾ ਥੋੜ੍ਹੀ ਜਿਹੀ ਦਮਦਾਰ ਕਰਨ ਵਾਸਤੇ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ। ਤਾਂ ਬਹਰਹਾਲ ਹੁਣ ਪੇਚ ਫਸ ਗਿਆ ਮੱਧ ਪ੍ਰਦੇਸ਼ ਦੇ ਵਿੱਚ। ਤੁਹਾਨੂੰ ਪਤਾ ਹੀ ਆ ਕਿ 114 ਸੀਟਾਂ ਤੇ ਜਾ ਕੇ ਕਾਂਗਰਸ ਖਲੋ ਗਈ, ਉਹਨਾਂ ਦੀ ਬ੍ਰੇਕ ਵੱਜ ਗਈ। ਹਾਲਾਂਕਿ ਠੀਕ ਹੈ ਕਿ ਕਾਂਗਰਸ ਨੇ ਪਿੱਛੇ ਜੋ ਹੰਡਾਇਆ, ਜਿੱਦਾਂ ਉਹ ਹਾਸ਼ੀਆਗ੍ਰਸਤ ਹੋਏ ਆ, ਤਾਂ ਉਹ ਤੋਂ ਬਾਅਦ ਅੱਜ ਦੀ ਤਾਰੀਖ ਦੇ ਵਿੱਚ ਵੇਖੀਏ ਤਾਂ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਪਰ ਮੇਰੇ ਖਿਆਲ ਦੇ ਨਾਲ ਇਹ ਇੱਥੇ 114 ਦੀ ਥਾਂ ਤੇ 154 144 ਤੱਕ ਵੀ ਪਹੁੰਚ ਸਕਦੇ। ਰੌਲਾ ਇਹ ਸੀਗਾ ਕਿ ਇਹਨਾਂ ਦੇ ਦਿਗਵਿਜੇ ਸਿੰਘ, ਕਮਲਨਾਥ, ਜਿਹੜਾ ਜੋਤੀਰਾਦਿੱਤਿਆ ਸਿੰਧੀਆ, ਇਹ ਆਪਸ ਦੇ ਵਿੱਚ ਹੀ ਉੱਥੇ ਟੱਕਰੇ ਰਹੇ ਅੰਦਰ ਖਾਤੇ। ਇਹਨਾਂ ਦੀ ਜਿਹੜੀ ਟਿਕੜੀ ਸੀਗੀ ਉਹ ਰਫੜ ਦਾ ਸ਼ਿਕਾਰ ਰਹੀ ਆ ਉੱਥੇ। ਤਾਂ ਦੂਜੀ ਚੀਜ਼ ਜਿਹੜੀ ਹੁਣ ਦੇਖੀਏ 114 ਤੇ ਚਲੋ ਜਿਹੜਾ ਕੁਛ ਹੋ ਗਿਆ ਸੋ ਹੋ ਗਿਆ, ਉਹ ਨਹੀਂ ਬਦਲਿਆ ਜਾ ਸਕਦਾ। ਤਾਂ ਇੱਥੇ ਇਹਨਾਂ ਨੂੰ 2 ਸੀਟਾਂ ਦੀ ਜ਼ਰੂਰਤ ਸੀਗੀ, ਯਾਨੀ 2 ਹਮਾਇਤੀਆਂ ਦੀ ਜ਼ਰੂਰਤ ਸੀਗੀ। ਇਹ 2 ਜਿਹੜੇ ਵਿਧਾਇਕ ਆ ਉਹ ਲੈਣੇ ਕਿਸੇ ਪਾਸੇ। ਤਾਂ ਇਹਨਾਂ ਨੇ ਐਲਾਨ ਕਰ ਦਿੱਤਾ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਕਿ ਆਪਾਂ ਤੁਹਾਨੂੰ ਇਹ ਸਮਰਥਨ ਦੇ ਦੇਵਾਂਗੇ। ਪਰ ਨਾਲ ਹੀ ਬੀਬੀ ਮਾਇਆਵਤੀ ਨੇ ਜਿਹੜੇ ਤਰਕਸ਼ ਦੇ ਵਿੱਚੋਂ ਤੀਰ ਛੱਡੇ ਆ, ਉਹ ਵਿੰਨ ਕੇ ਰੱਖਣ ਵਾਲੇ ਆ। ਉਹ ਵੀ ਕਹਿੰਦੀ ਕਿ ਦੇਖੋ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਇੱਥੇ ਭਾਜਪਾ ਦੀ ਗਲਤ ਨੀਤੀਆਂ ਤੋਂ ਬੇਹੱਦ ਤੰਗ ਹੋਣ ਕਰਕੇ ਜਨਤਾ ਨੇ ਕਾਂਗਰਸ ਨੂੰ ਦਿਲ ਤੇ ਪੱਥਰ ਰੱਖ ਕੇ ਨਾ ਚਾਹੁੰਦੇ ਹੋਏ ਵੀ ਆਪਣਾ ਸਮਰਥਨ ਦਿੱਤਾ। ਹਾਲਾਂਕਿ ਇਸੇ ਕਰਕੇ ਉਹ ਕਹਿੰਦੇ ਆ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਆਪਾਂ ਵੀ ਸਮਰਥਨ ਦਾ ਐਲਾਨ ਕਰ ਦਿੱਤਾ। ਮਤਲਬ ਉਹ ਕਹਿੰਦੇ ਕਿ ਜਨ ਭਾਵਨਾਵਾਂ ਦਾ ਖਿਆਲ ਰੱਖਿਆ ਗਿਆ, ਕਿ ਜਨ ਭਾਵਨਾਵਾਂ ਇਹੋ ਸੀਗੀਆਂ ਕਿ ਭਾਜਪਾ ਨੂੰ ਰਗੜਨਾ, ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ, ਤਾਂ ਅਸੀਂ ਉਹਨਾਂ ਦੀ ਤਰਜਮਾਨੀ ਕਰਦੇ ਹਾਂ। ਮਤਲਬ ਕਿ ਲੋਕਾਂ ਦੀ ਤਰਜਮਾਨੀ ਕਰਦੇ ਆ ਕਿ ਅਸੀਂ ਕਾਂਗਰਸ ਨੂੰ ਸਮਰਥਨ ਦੇ। ਰਾਜਸਥਾਨ ਦੇ ਵਿੱਚ ਤੇ ਇਹਨਾਂ ਦੇ ਕੋਲ ਸਥਿਤੀ ਜਿਹੜੀ ਆ ਉਹ ਬਿਲਕੁਲ ਅੰਡਰ ਕੰਟਰੋਲ ਸੀਗੀ, ਕਿਉਂਕਿ ਉੱਥੇ ਇੱਕ ਲਾਲੂ ਪ੍ਰਸਾਦ ਯਾਦਵ ਦਾ ਬੰਦਾ ਵੀ ਜਿੱਤ ਗਿਆ, ਉਹਨੇ ਸਮਰਥਨ ਦੇ ਦਿੱਤਾ। ਸੋ ਮਾਇਆਵਤੀ ਨੇ ਇਹ ਜਿਹੜਾ ਬਿਆਨ ਦਿੱਤਾ, ਨਾਲੇ ਸਮਰਥਨ ਵੀ ਦੇ ਦਿੱਤਾ ਮੱਧ ਪ੍ਰਦੇਸ਼ ਦੇ ਵਿੱਚ। ਉਹ ਦੇਖੋ ਕੀ ਬਣਦਾ। ਪਰ ਇਹ ਬਿਆਨ ਜਿਹੜਾ ਆਪਣੇ ਆਪ ਦੇ ਵਿੱਚ ਹੈ ਕਿ ਜੋ ਮਹਾਗਠਜੋੜ ਬਣਨ ਜਾ ਰਿਹਾ, ਉਹਦੇ ਵਿੱਚ ਹਾਲੇ ਕਾਫੀ ਅੜਿੱਕਿਆ ਆ। ਖਾਸ ਤੌਰ ਤੇ
ਮਾਇਆਵਤੀ ਦੇ ਦਲ ਨੂੰ ਲੈ ਕੇ ਜਾਂ ਸਮਾਜਵਾਦੀਆਂ ਦੇ ਦਲ। ਜੀ ਜੀ। ਅਤੇ ਵਾਕਿਆ ਜਿੱਦਾਂ ਤੁਸੀਂ ਕਿਹਾ ਵੀ ਇਸ਼ਾਰਾ ਇਹ ਵੀ ਕਰਦਾ ਆ ਵੀ ਹੋ ਸਕਦਾ ਵੀ ਜਦੋਂ ਹੁਣ ਦੂਜੀਆਂ ਚੋਣਾਂ ਆਉਣੀਆਂ 2019 ਵਾਲੀਆਂ ਵੀ ਇਹ ਜਿਹੜਾ ਉਸ ਪਾਸੇ ਨੂੰ ਭਾਰ ਪਾ ਦੇਣ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਜਨਰਲ ਜੇ ਸਿੰਘ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ, ਜਾਣੋ ਕਿਉਂ, ਕੀ ਗੱਲ ਹੋਈ? ਦੇਖੋ ਜਨਰਲ ਜੇ ਸਿੰਘ ਜਿਹੜੇ ਆ, ਵੈਸੇ ਤੇ ਸਾਬਕਾ ਜਨਰਲ ਕਿਹਾ ਜਾਵੇ ਤੇ ਠੀਕ ਹੈ, ਸਾਬਕਾ ਜਰਨੈਲ ਆ ਫੌਜ ਦੇ, ਤੇ ਸਾਬਕਾ ਰਾਜਪਾਲ ਵੀ ਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਅਰੁਣਾਚਲ ਪ੍ਰਦੇਸ਼ ਦੇ ਇਹ ਰਾਜਪਾਲ ਵੀ ਰਹੇ ਆ। ਉਸ ਤੋਂ ਬਾਅਦ ਪੰਜਾਬੀ ਰਾਜਨੀਤੀ ਦੇ ਵਿੱਚ ਇਹਨਾਂ ਨੇ ਟਿਕਣਾ ਚਾਹਿਆ, ਪਰ ਪਹਿਲੀ ਟੱਕਰ ਹੀ ਆ ਜਿਹੜੀ ਉਹ ਵੀ ਫੌਜੀ ਨਾਲ ਹੀ ਹੋ ਗਈ। ਤਾਂ ਉਹ ਕਹਿੰਦੇ ਨਾ ਵਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ। ਤਾਂ ਫਿਰ ਉੱਥੇ ਜਦੋਂ ਫੌਜੀ ਨਾਲ ਸਾਹਮਣਾ ਹੋਇਆ ਤੇ ਫਿਰ ਜੇ ਸਿੰਘ ਸੀਗੇ ਜਿਹੜੇ, ਉਹ ਬਹੁਤ ਬੁਰੀ ਤਰ੍ਹਾਂ ਉੱਥੇ ਮਾਤ ਖਾ ਗਏ ਪਟਿਆਲੇ ਦੇ ਵਿੱਚ। ਤਾਂ ਜਦੋਂ ਇਹ ਸਿਆਸਤ ਦੇ ਵਿੱਚ ਆਏ ਸੀਗੇ, ਹਾਲਾਂਕਿ ਅੱਜ ਜਿੱਦਾਂ ਇਹਨਾਂ ਨੇ ਆਪਣਾ ਤੌਖਲਾ ਜ਼ਾਹਰ ਕੀਤਾ ਜਾਂ ਕਹੀਏ ਕਿ ਅਕਾਲੀਆਂ ਪ੍ਰਤੀ ਸ਼ਿਕਵਾ ਜ਼ਾਹਰ ਕੀਤਾ, ਬਹੁਤ ਲੇਟ ਕੀਤਾ। ਜਿੱਦਾਂ ਇਹਨਾਂ ਦਾ ਜੇ ਤੁਸੀਂ ਅਸਤੀਫੇ ਵਾਲਾ ਮਜ਼ਮੂਨ ਪੜ੍ਹੋਗੇ ਤਾਂ ਉਹ ਕੁਛ ਇਸ ਤਰ੍ਹਾਂ ਕਿ ਮੈਂ ਬੇਹੱਦ ਭਰੇ ਮਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਦੇ ਪ੍ਰਧਾਨ ਦੇ ਅਹੁਦੇ ਤੋਂ 11 ਦਸੰਬਰ 2018 ਨੂੰ ਅਸਤੀਫਾ ਦੇ ਦਿੱਤਾ। ਪਿਛਲੇ ਕੁਝ ਸਾਲਾਂ 'ਚ ਅਕਾਲੀ ਦਲ ਦੀ ਪ੍ਰਧਾਨਗੀ 'ਚ ਹੋ ਰਹੀਆਂ ਗਤੀਵਿਧੀਆਂ ਕਾਰਨ ਦੁਖੀ ਹਾਂ, ਜਿਵੇਂ ਕਿ ਸੋਸ਼ਲ ਮੀਡੀਆ, ਟੀਵੀ ਚੈਨਲ, ਧਰਨਾ ਪ੍ਰਦਰਸ਼ਨ ਤੇ ਵੱਖ-ਵੱਖ ਮੋਰਚਿਆਂ 'ਚ ਚੁੱਕੇ ਗਏ ਮੁੱਦੇ। ਮੈਂ ਪਿਛਲੇ 3 ਸਾਲ ਤੋਂ ਆਰਮੀ ਚੀਫ ਅਤੇ ਅਰੁਣਾਚਲ ਪ੍ਰਦੇਸ਼ ਦੇ 5.5 ਸਾਲ ਦੇ ਸੁਖੀ ਕਾਰਜਕਾਲ ਮਗਰੋਂ ਸਰਗਰਮ ਰਾਜਨੀਤੀ 'ਚ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਨਾਲ ਕਦਮ ਰੱਖਿਆ ਸੀ। ਮੈਂ ਖਾਸ ਤੌਰ ਤੇ 2016 ਤੋਂ ਲੈ ਕੇ ਹੁਣ ਤੱਕ ਜੋ ਕੁਝ ਵੇਖਿਆ, ਅਨੁਭਵ ਕੀਤਾ, ਉਸ ਤੋਂ ਬਾਅਦ ਮੈਂ ਦਿਸ਼ਾਹੀਨ ਹਾਂ। ਇਸ ਤੋਂ ਬਾਅਦ ਲੋਕਾਂ ਦੀ ਸੇਵਾ ਕਰਨ ਦੀ ਮੇਰਾ ਮਿਸ਼ਨ ਇਸ ਫੈਸਲੇ ਤੋਂ ਪ੍ਰਭਾਵਿਤ ਨਹੀਂ ਹੋਏਗਾ। ਮਤਲਬ ਰਾਜਨੀਤੀ ਉਹਨਾਂ ਦੀ ਕਰਨ ਦੀ ਹਾਲੇ ਵੀ ਚਾਹਨਾ ਹੈਗੀ ਆ, ਉਹ ਕਿਸੇ ਸੰਗਠਨ ਜਾਂ ਕਿਸੇ ਦਲ ਦੇ ਨਾਲ ਅੱਗੇ ਜਾ ਕੇ ਸੈਟਿੰਗ ਕਰ ਸਕਦੇ ਆ। ਇਹ ਉਹਨਾਂ ਨੇ ਰਸਤਾ ਜਿਹੜਾ ਖੁੱਲਾ ਛੱਡ ਦਿੱਤਾ। ਪਰ ਹੁਣ ਗਤੀਵਿਧੀਆਂ ਤੋਂ ਤਾਂ ਦੁਖੀ ਆ, ਇਹ ਨਹੀਂ ਦੱਸ ਰਹੇ ਕਿ ਕਿਹੜੀਆਂ ਗਤੀਵਿਧੀਆਂ। ਫਿਰ ਉੱਥੇ ਹੀ ਮੁੱਦਾ ਆ ਜਾਂਦਾ ਕਿ ਉਹ ਬੇਅਦਬੀਆਂ ਵਾਲੇ ਮਸਲਾ, ਕਿ ਉਹ ਗੋਲੀकांड ਵਾਲਾ ਮਸਲਾ, ਜਾਂ ਪ੍ਰਸ਼ਾਸਕੀ ਨਾਕਾਮੀਆਂ। ਤੇ ਜੇ ਇਹ ਸਾਰੀਆਂ ਚੀਜ਼ਾਂ ਤੋਂ ਦੁਖੀ ਸਨ ਤੇ ਹੁਣ ਤੱਕ ਦੁੱਖ ਜਿਹੜਾ ਦਿਲ 'ਚ ਦੱਬਿਆ ਕਿਉਂ ਰਿਹਾ, ਇਹ ਸਭ ਤੋਂ ਵੱਡਾ ਸਵਾਲ ਆ। ਖੈਰ ਉਹਨਾਂ ਨੇ ਅਸਤੀਫਾ ਦੇ ਦਿੱਤਾ, ਪਰ ਜਦੋਂ ਰਾਜਨੀਤੀ 'ਚ ਆਏ ਸੀਗੇ ਉਦੋਂ ਹੀ ਲੋਕਾਂ ਨੇ ਵਰਜਿਆ ਸੀਗਾ ਕਿ ਇਹਨਾਂ ਨੇ ਲੀ ਜਿਹੜੀ ਹੈ ਉਹ ਗਲਤ ਚੁਣੀ ਹੈ, ਰਸਤਾ ਜਿਹੜਾ ਗਲਤ ਚੁਣਿਆ। ਕੀ ਲੋੜ ਹੈ ਕਿਉਂਕਿ ਸਨਮਾਨਯੋਗ ਹੈ। ਔਰ ਇਹਦੀ ਇੱਕ ਮਿਸਾਲ ਵੀ ਆ ਕਿ ਜਦੋਂ ਇਹਨਾਂ ਨੇ ਕੰਪੇਨ ਸ਼ੁਰੂ ਕੀਤੀ ਸੀਗੀ ਪਟਿਆਲੇ ਦੇ ਵਿੱਚ, ਤੇ ਇੱਕ ਚੌਂਕ ਜਿੱਥੇ ਸ਼ਹੀਦ ਦਾ ਬੁੱਤ ਲੱਗਾ ਸੀਗਾ, ਉੱਥੇ ਜਦੋਂ ਇਹਨਾਂ ਨੇ ਜਾਣਾ ਚਾਹਿਆ ਤਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਰੋਕ ਦਿੱਤਾ ਸੀ। ਉੱਥੇ ਤੂੰ ਮੈਂ ਤੱਕ ਦੀ ਨੌਬਤ ਹੋ ਗਈ ਸੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਐਡਾ ਕੋਈ ਸਨਮਾਨਯੋਗ ਸ਼ਖਸ ਜਿਹੜਾ ਇੱਕ ਚੋਣ ਕੰਪੇਨ 'ਚ ਜਾ ਰਿਹਾ ਹੋਵੇ, ਆਪਦੀ ਚੋਣ ਕੰਪੇਨ 'ਚ, ਤਾਂ ਉਹਨੂੰ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਫੇਸ ਕਰਨੇ ਪੈਣ। ਤਾਂ ਜਿਹੜੀ ਬੋਣੀ ਹੋਈ ਮਾੜੀ ਹੋਈ ਸੀਗੀ। ਖੈਰ ਹੁਣ ਸਾਰਾ ਕੁਛ ਹੈ ਜਿਹੜਾ ਸਾਫ਼ ਹੋ ਗਿਆ। ਲੱਗਦਾ ਇਹ ਆ ਕਿ ਉਦੋਂ ਜਿਨ੍ਹਾਂ ਲੋਕਾਂ ਨੇ ਵਰਜਿਆ ਸੀ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਜਿਹਨੇ ਇਸ ਫੈਸਲੇ ਦਾ ਕਿਤੇ ਨਾ ਕਿਤੇ ਆਲੋਚਨਾਤਮਕ ਲਹਿਜੇ ਨਾਲ ਐਨਾਲਿਸਿਸ ਕੀਤਾ ਸੀਗਾ ਕਿ ਇਹਨਾਂ ਨੇ ਜਿਹੜਾ ਫੈਸਲਾ ਲਿਆ ਗਲਤ ਲਿਆ। ਤਾਂ ਉਹ ਮੇਰੇ ਖਿਆਲ ਦੇ ਨਾਲ ਉਹ ਜਿਹੜੇ ਲੋਕ ਸੀਗੇ ਉਹਨਾਂ ਦਾ ਜੋ ਨਜ਼ਰੀਆ ਸੀ, ਨੁਕਤੇ ਨਿਗਾਹ ਸੀਗਾ, ਉਹ ਇਹਨਾਂ ਨੂੰ ਸਮਝ ਆਇਆ, ਪਰ ਕਾਫੀ ਲੇਟ ਆਇਆ ਕਿ ਇਹਨਾਂ ਦਾ ਫੈਸਲਾ ਜਿਹੜਾ ਸੀਗਾ ਸ਼ਾਇਦ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਫਿੱਟ ਨਹੀਂ ਸੀਗਾ ਬੈਠਦਾ। ਜੀ ਜੀ ਜੀ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਿੱਧੂ ਨੇ ਮਨਾਇਆ ਕੈਪਟਨ ਨੂੰ ਪਾਕਿਸਤਾਨੀ ਤਿੱਤਰ ਪੇਸ਼। ਮਿੱਤਰਾਂ ਦੇ ਤਿੱਤਰਾਂ ਨੂੰ ਮੈਂ ਤਲੀਆਂ ਤੇ ਚੋਗੇ ਚਗਾਵਾਂ। ਯਾਰ ਇਹ ਤਿੱਤਰ ਜਿਹੜਾ ਲੈ ਕੇ ਆਇਆ ਨਵਜੋਤ ਸਿੱਧੂ, ਇਹ ਕਾਫੀ ਦਿਨ ਆ ਜਿਹੜਾ ਉਹ ਆਪਦੀ ਕੋਠੀ 'ਚ ਹੀ ਰੱਖਿਆ ਇਹਨੇ, ਕਿਉਂਕਿ ਪਾਕਿਸਤਾਨ 'ਚ ਤੇ ਵਾਹਵਾ ਦਿੰਦਾ ਆ, ਦਾਣੇ ਵਾਹਵਾ ਖਾ ਗਿਆ ਹੋਣਾ। ਖੈਰ ਭੁਲੇਖਾ ਸੀਗਾ, ਜਦੋਂ ਲੈ ਕੇ ਆਇਆ ਉਦੋਂ ਵੀ ਇਹਨੇ ਤਿੱਤਰ ਦਾ ਜ਼ਿਕਰ ਜਿਹਾ ਤੇ ਕੀਤਾ, ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਤਿੱਤਰ ਸਾਹ ਲੈਣ ਵਾਲਾ ਤਿੱਤਰ ਆ ਜਾਂ ਉਹ ਬਾਜੀ ਜੀ ਆ ਜਿੱਦਾਂ ਖਿਡੌਣੇ ਦੇ ਜਵਾਕਾਂ ਨੂੰ ਦਿੱਤੇ ਜਾਂਦੇ ਆ। ਅਸਲ ਦੇ ਵਿੱਚ ਅੱਜ ਭੇਤ ਖੁੱਲਿਆ ਕਿ ਇਹ ਉਦਾਂ ਦਾ ਹੀ ਆ, ਖਿਡੌਣਾ ਜਿਹਾ ਹੀ ਆ, ਕ੍ਰਿਪ ਜੀ ਆ। ਤੇ ਕਿਉਂਕਿ ਦੱਸਦੇ ਆ ਕਿ ਸਿੱਧੂ ਸਾਹਿਬ ਨੇ ਆਪ ਵੀ ਕਿਹਾ ਕਿ ਜਿਹੜੇ ਕੈਪਟਨ ਸਾਹਿਬ ਆ ਉਹਦੇ ਮੋਬਾਈਲ ਤੇ ਜਿਹੜੀ ਰਿੰਗਟੋਨ ਆ ਉਹ ਕਾਲੇ ਤਿੱਤਰ ਦੀ ਆਵਾਜ਼ ਵਾਲੀ ਆ। ਤੇ ਉੱਥੇ ਕਹਿੰਦਾ ਕਿ ਇੱਕ ਬਹੁਤ ਨਾਯਾਬ ਜਰਨਲਿਸਟ ਨੇ ਮੈਨੂੰ ਇਹ ਜਦੋਂ ਤੋਹਫਾ ਦਿੱਤਾ, ਮੈਂ ਕਿਹਾ ਵੀ ਬੱਲੇ ਬੱਲੇ ਬੱਲੇ, ਇਹ ਗੱਲ ਬਣ ਗਈ, ਇਹ ਮੈਂ ਤੋਹਫਾ ਜਾ ਕੇ ਦਊਂਗਾ ਹੁਣ ਕੈਪਟਨ ਸਾਹਿਬ ਨੂੰ। ਤੇ ਕਹਿੰਦਾ ਅੱਜ ਇਹ ਮੌਕਾ ਬਣਿਆ ਤੇ ਆਪਾਂ ਨੇ ਇਹ ਤਿੱਤਰ ਜਾ ਕੇ ਉਹਨੂੰ ਪੇਸ਼ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ। ਹਾਲਾਂਕਿ
ਇਹ ਖਬਰ ਜਿਹੜੀ ਹੈ ਇਹ ਵੀ ਸੁਣਨ ਨੂੰ ਮਿਲੀ ਕਿ ਉਹਨਾਂ ਨੇ ਤਿੱਤਰ ਨਹੀਂ ਲਿਆ, ਪਰ ਬਹੁਤੇ ਜਿਹੜੇ ਮੀਡੀਆ ਅਦਾਰੇ ਉਹ ਕਹਿੰਦੇ ਕਿ ਤਿੱਤਰ ਉਹਨਾਂ ਨੇ ਪ੍ਰਵਾਨ ਕਰ ਲਿਆ। ਖੈਰ ਇਹਦੇ ਪਤਾ ਨਹੀਂ, ਪਰ ਨਵਜੋਤ ਸਿੱਧੂ ਤਿੱਤਰ ਦੇ ਕੇ ਉਸ ਤੋਂ ਬਾਅਦ ਕਪਿਲ ਸ਼ਰਮਾ ਦਾ ਜਿਹੜਾ ਵਿਆਹ ਹੋਣ ਡਿਆ ਉਧਰ ਨੂੰ ਤਿੱਤਰ ਹੋ ਗਿਆ, ਤੇ ਲੋਕੀ ਕਹਿੰਦੇ ਕਿ ਇਹਦੇ ਵਾਸਤੇ ਤੂੰ ਤਿੱਤਰ ਲੈ ਆਇਆ ਸੀ, ਉਹਦੇ ਵਾਸਤੇ ਵਿਚਾਰੇ ਵਾਸਤੇ ਬਟੇਰਾ ਹੀ ਲੈ ਜਾਂਦਾ, ਉਹਦਾ ਵਿਆਹ ਹੋਣ ਲੱਗਾ ਉੱਥੇ ਇਕੱਠੇ ਤੁਸੀਂ ਤਾਰੀਆਂ ਮਾਰਦੇ ਨੇ ਇੱਕ ਸ਼ੋਅ 'ਚ। ਖੈਰ ਤਿੱਤਰ ਦਾ ਰੌਲਾ ਪਿਆ, ਇਹ ਵੀ ਸਵਾਲ ਉੱਠਿਆ ਕਿ ਕੀ ਤੁਸੀਂ ਜੈਂਡਰ ਟੈਸਟ ਕੀਤਾ, ਉਹਦਾ ਤਿੱਤਰੀ ਵੀ ਹੋ ਸਕਦੀ ਉਹਨਾਂ ਨੇ ਜਿਹੜੀ ਬਣਾਈ ਹੈ ਬਾਜੀ। ਸੋ ਕਾਫੀ ਝਟਕਾਰੇ ਲੈ ਗਏ, ਕਾਫੀ ਚੁਟਕੀਆਂ ਲਈਆਂ ਗਈਆਂ ਇਸ ਮਾਮਲੇ ਤੇ। ਪਰ ਜਿਹੜੀ ਇੱਕ ਚੀਜ਼ ਵੇਖਣ ਵਾਲੀ ਆ ਉਹ ਦਿਲਚਸਪ ਹੈ ਕਿ ਜਿੱਦਾਂ ਆਪਾਂ ਸ਼ਾਇਦ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀਗੀ ਕਿ ਰਾਹੁਲ ਗਾਂਧੀ ਅਚਾਨਕ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਜਾਂਦਾ, ਤਾਂ ਪਹਿਲਾਂ ਤਿੱਤਰ ਨਹੀਂ ਦਿੱਤਾ ਜਾਂਦਾ, ਯਾਨੀ ਇੰਨੇ ਦਿਨ ਹੋ ਗਏ ਸੀ ਤਿੱਤਰ ਜਿਹੜਾ ਹੱਥ 'ਚ ਫੜੀ ਬੈਠਾ ਸੀ ਨਵਜੋਤ ਸਿੱਧੂ। ਜਦੋਂ ਉਹ ਮਿਲਣੀ ਹੁੰਦੀ ਹੈ, ਜਿੱਦਾਂ ਮੈਂ ਇੱਕ ਅੰਦਾਜ਼ਾ ਲਾਇਆ ਸੀ, ਆਪਾਂ ਗੱਲ ਕਰਦੇ ਸੀਗੇ, ਤਾਂ ਉਹ ਮੁਲਾਕਾਤ ਜਿਹੜੀ ਸੀ ਕਿਤੇ ਨਾ ਕਿਤੇ ਕੁਛ ਜਿਹੜੇ ਮਸਲੇ ਉੱਥੇ ਸੀ ਉਹਨਾਂ ਨੂੰ ਸੌਟ ਆਊਟ ਕਰਨ ਵਾਸਤੇ ਸੀ, ਬਹਾਨਾ ਕੁਛ ਵੀ ਬਣਾਇਆ ਗਿਆ। ਤਾਂ ਲੱਗਦਾ ਇਹੋ ਹੀ ਆ ਕਿ ਉੱਥੇ ਮਸਲੇ ਜਿਹੜੇ ਸੌਟ ਆਊਟ ਕੀਤੇ ਗਏ, ਤੇ ਉਸ ਤੋਂ ਬਾਅਦ ਫਿਰ ਨਵਜੋਤ ਸਿੱਧੂ ਤੇ ਕੈਪਟਨ ਦੀ ਜਿਹੜੀ ਮਦਰ ਮਿਲਣੀ ਸੀਗੀ ਉਹਦੇ ਵਾਸਤੇ ਰਸਤਾ ਜਿਹੜਾ ਖੁੱਲਿਆ। ਔਰ ਅੱਜ ਇਹਦਾ ਪੱਕਾ ਪ੍ਰਮਾਣ ਇਹ ਸੀਗਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਉਸ ਵਿਵਾਦ ਬਾਰੇ, ਜੋ ਕੈਪਟਨ ਦੇ ਮੁਤਲਕ ਹੀ ਸੀਗਾ ਕਿ ਮੇਰਾ ਕੈਪਟਨ ਰਾਹੁਲ ਗਾਂਧੀ ਹੈ, ਜਦੋਂ ਸਵਾਲ ਕੀਤਾ ਗਿਆ ਨਵਜੋਤ ਸਿੱਧੂ ਤੇ ਬੜੇ ਠਰਮੇ ਨਾਲ ਕਿਹਾ ਕਿ ਇਹ ਬਾਤ ਦਾ ਬਤੰਗੜ ਬਣਾ ਦਿੱਤਾ ਗਿਆ, ਮੈਂ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕਰਦਾ। ਤਾਂ ਇਹੋ ਹੀ ਆ ਕਿ ਉਹ ਜਿਹੜੀ ਮਿਲਣੀ ਹੋਈ ਸੀ ਉਹਦੇ ਵਿੱਚ ਇਹ ਰਸਤੇ ਆ ਜਿਹੜੇ ਖੋਲੇ ਗਏ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ DGP ਅਰੋੜਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ। ਕੋਈ ਨਾ DGP ਵਾਲਾ ਜਿਹੜਾ ਮਸਲਾ ਸੀਗਾ ਉਹ ਕਾਫੀ ਉਲਝ ਗਿਆ ਸੀਗਾ। ਇਹਦੇ ਵਿੱਚ ਇੱਕ ਪੰਗਾ ਪਾਤਾ ਸੀਗਾ ਸੈਂਟਰ ਸਰਕਾਰ ਨੇ। ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ 2-3 ਮਹੀਨੇ ਪਹਿਲਾਂ ਇਹਨਾਂ ਨੇ ਇੱਕ ਪ੍ਰਬੰਧ ਬਣਾ ਦਿੱਤਾ ਸੀਗਾ ਕਿ UPSC ਦੇ ਜ਼ਰੀਏ ਹੀ DGP ਜਿਹੜੇ ਸੂਬਿਆਂ ਦੇ ਨਿਯੁਕਤ ਕੀਤੇ ਜਾਣਗੇ। ਤਾਂ ਉਹਦੇ ਵਿੱਚ ਅਡੰਗਾ ਇਹ ਸੀਗਾ ਕਿ ਪੈਨਲ ਬਣਾ ਕੇ ਭੇਜੋ, ਸਿਲੈਕਟ ਕਰਨਗੇ, ਤਾਂ ਉਹੀ DGP ਹੈ ਜਿਹੜਾ ਉਹ ਨਿਯੁਕਤ ਹੋਵੇਗਾ ਰਾਜ ਦੇ ਵਿੱਚ। ਤਾਂ ਕੁਛ ਲੋਕਾਂ ਨੇ ਸਵਾਲ ਚੁੱਕੇ ਸੀਗੇ ਕਿ ਇਹ ਜੋ ਸੰਘੀ ਢਾਂਚਾ ਹੁੰਦਾ ਕਿਸੇ ਵੀ ਮੁਲਕ ਦਾ, ਜਿਹਨੂੰ ਆਪਾਂ ਫੈਡਰਲਿਜ਼ਮ ਕਹਿ ਦਿੰਦੇ ਹਾਂ, ਕਿ ਉਹਦੇ ਤੇ ਸਿੱਧੇ ਤੌਰ ਤੇ ਡਾਕਾ ਕਿਤੇ ਨਾ ਕਿਤੇ। ਵੈਸੇ ਤੇ ਸੰਘੀ ਢਾਂਚਾ ਜਿਹੜਾ ਉਹ ਵੀ ਸੰਘੀ ਇਹਨਾਂ ਨੇ ਕੋਟੀ ਦਿੱਤੀ ਹੈ, ਸੰਘੀ ਢਾਂਚਾ ਤੇ ਬਿਲਕੁਲ ਖਸਤਾ ਹਾਲ ਹੋਇਆ ਪਿਆ ਸੀ। ਤਾਂ ਉਹ ਮਸਲਾ ਜਿਹੜਾ ਸੀ ਪੰਜਾਬ ਤੇ ਹਰਿਆਣਾ ਦੋਨਾਂ ਦੇ, ਹਾਲਾਂਕਿ ਉੱਥੇ ਵੀ ਭਾਜਪਾ ਸਰਕਾਰ ਹੈ ਹਰਿਆਣੇ ਦੇ ਵਿੱਚ ਵੀ, ਤਾਂ ਇਹਨਾਂ ਦੋਨਾਂ ਰਾਜਾਂ ਨੇ ਇਸ ਚੀਜ਼ ਨੂੰ ਸੁਪਰੀਮ ਕੋਰਟ ਦੇ ਵਿੱਚ ਖੜਿਆ ਸੀਗਾ। ਤਾਂ ਸੁਪਰੀਮ ਕੋਰਟ ਨੇ ਕੀ ਕੀਤਾ ਕਿ 2 ਅਰਜ਼ੀਆਂ ਸੀਗੀਆਂ, 2 ਵੱਖ-ਵੱਖ ਟਾਈਪ ਦੀਆਂ ਸੀ। ਇੱਕ ਤੇ ਇਹ ਸੀਗੀ ਕਿ ਜਿਹੜਾ ਇਹਨਾਂ ਦਾ ਸੇਵਾ ਕਾਲ ਹੈ ਉਹਦੇ ਵਿੱਚ ਵਾਧਾ ਕਰ ਦਿੱਤਾ ਜਾਵੇ, ਕਿਉਂਕਿ ਇਹਨਾਂ ਦਾ ਹੁਣ ਜਿਹੜਾ ਸੇਵਾ ਕਾਲ ਬਣਿਆ 31 ਜਨਵਰੀ 2019 ਤੱਕ ਦਾ ਬਣਿਆ, ਤੇ 31 ਦਸੰਬਰ 2018 ਨੂੰ ਦੋਵਾਂ ਨੇ ਰਿਟਾਇਰ ਹੋਣਾ ਸੀਗਾ। ਮਤਲਬ ਕਿ ਇਹਨਾਂ ਨੂੰ ਇੰਨੀ ਕੁ ਐਕਸਟੈਂਸ਼ਨ ਮਿਲ ਗਈ ਆ। ਤਾਂ ਦੂਜੀ ਰਾਹਤ ਵੱਡੀ ਪੰਜਾਬ ਸਰਕਾਰ ਜਾਂ ਹਰਿਆਣੇ ਲਈ ਇਹ ਆ ਕਿ ਉਹਨਾਂ ਨੇ ਉਹ ਵੀ ਅਰਜ਼ੀ ਸੁਣਨ ਦੀ ਜਿਹੜੀ ਹੈ ਪ੍ਰਵਾਨਗੀ ਦੇ ਦਿੱਤੀ ਆ, ਜਿਸ ਅਰਜ਼ੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਨੂੰ DGP ਲਾਉਣ ਵਾਸਤੇ, ਜਿਹੜਾ ਕਿਉਂਕਿ ਕੇਂਦਰ ਨੇ ਕੱਢਿਆ ਵਾ ਕਾਨੂੰਨ ਬਣਾਇਆ ਵਾ, ਵੈਸੇ ਸੁਪਰੀਮ ਕੋਰਟ ਦੀ ਹਦਾਇਤ ਆ, ਤਾਂ ਉਹ ਤੋਂ ਉਲਟ ਜਾ ਕੇ ਇੱਕ ਕਾਨੂੰਨ ਬਣਾਉਣ ਦੀ ਆਗਿਆ ਦਿੱਤੀ ਆ। ਤਾਂ ਉਹ ਅਰਜ਼ੀ ਜਿਹੜੀ ਉਹ ਵੀ ਸੁਣਵਾਈ ਤੇ ਲੱਗੀ ਆ। ਉਹ ਵੇਖੋ ਕਿ ਜੇ ਪੰਜਾਬ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਜਾਂ ਹਰਿਆਣਾ ਦੇ ਹੱਕ ਵਿੱਚ ਆਉਂਦਾ ਤਾਂ ਫਿਰ ਬਹੁਤ ਵੱਡੀ ਰਾਹਤ ਆ। ਨਹੀਂ ਤਾਂ ਫਿਰ ਨਿਯੁਕਤੀ ਜਿਹੜੀ DGP ਦੀ ਉਹ ਉਸੇ ਤਰ੍ਹਾਂ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਅੱਗੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ, ਤਾਂ ਲੋਕ ਸਵਾਲ ਚੁੱਕਦੇ ਆ, ਤਾਂ ਉਸੇ ਤਰ੍ਹਾਂ ਆਉਂਦੀ ਰਹੇਗੀ। ਕਿਉਂਕਿ ਰਾਜਪਾਲ ਆਪਾਂ ਦੇਖਦੇ ਆ ਨਾ, ਰਾਜਪਾਲ ਬੈਠੇ ਰਹਿੰਦੇ, ਕੁਛ ਨਹੀਂ ਕਰਦੇ, ਪਰ ਜਦੋਂ ਸਰਕਾਰ ਕਿਤੇ ਨਾ ਕਿਤੇ ਫਸਦੀ, ਜਿੱਦਾਂ ਕਸ਼ਮੀਰ ਦਾ ਮਾਮਲਾ, ਉੱਤਰਾਖੰਡ ਦਾ ਮਾਮਲਾ, ਤਾਂ ਫਿਰ ਰਾਜਪਾਲ ਜਿਹੜੇ ਕਿ ਕੇਂਦਰ ਦੇ ਬਿਠਾਏ ਹੁੰਦੇ ਆ ਉਹ ਆਪਣੀ ਚਾਲ ਚੱਲਦੇ ਨੇ। ਤਾਂ ਫਿਰ ਇਹ DGP ਆ ਜਿਹੜੇ ਉਹ ਵੀ ਕਿਤੇ ਨਾ ਕਿਤੇ ਵਿਵਾਦਤ ਵਿਸ਼ੇ ਬਣ ਜਾਣਗੇ ਅਗਲੇ ਸਮੇਂ ਦੇ ਦੌਰਾਨ। ਇਹ ਵੀ ਇੱਕ ਸਵਾਲ ਆ। ਖੈਰ ਦੇਖਦੇ, ਕਿਉਂਕਿ ਹੁਣ ਤੱਕ ਗੇਮ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਪਾਲੇ 'ਚ ਹੈ ਕਿ ਸੁਪਰੀਮ ਕੋਰਟ ਕੀ ਫੈਸਲਾ ਕਰਦੀ ਹੈ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੰਡੀਗੜ੍ਹ ਵਿੱਚ ਪੁਲਿਸ ਵਾਲੇ ਨੇ ਜੱਜ ਦੀ ਗੱਡੀ ਦਾ ਕੱਟਿਆ ਚਲਾਨ। ਚੰਗੀ ਗੱਲ ਹੈ, ਜੱਜਾਂ ਦਾ ਵੀ ਚਲਾਨ ਕੱਟਣਾ ਚਾਹੀਦਾ। ਔਰ ਉਹ ਸਾਡੇ ਪੰਜਾਬ ਦੇ ਵਿੱਚ ਤੇ ਇਹ ਵੀ ਗੱਲ ਕਹਿੰਦੇ ਹੁੰਦੇ ਨਾ ਕਿ ਮਾੜੇ ਦਿਨਾਂ 'ਚ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਆ। ਤੇ ਮਾੜਾ ਦਿਨ ਕਿਸੇ ਤੇ ਵੀ ਆ ਸਕਦਾ, ਮਾੜੇ ਦਿਨਾਂ ਦੇ ਵਿੱਚ ਦਹੀਂ ਨਾਲ ਵੀ ਦਾੜ ਟੁੱਟ ਜਾਂਦੀ ਆ। ਉਹ ਇਹ ਮਾੜਾ ਸਮਾਂ ਜਿਹੜਾ ਉਹ ਕਿਸੇ ਤੇ ਵੀ ਆ ਸਕਦਾ, ਪਰ ਨੇਮ ਕਾਇਦਾ ਹਰੇਕ ਲਈ ਇੱਕੋ ਹੋਣਾ ਚਾਹੀਦਾ। ਪਹਿਲੀ ਗੱਲ ਤੇ ਇਹ ਹੈ ਕਿ ਜੱਜ ਸਾਹਿਬਾਨ ਆ ਜਿਹੜੇ, ਉਹਨਾਂ ਨੂੰ ਥੋੜੀ ਜਿਹੀ ਇਸ ਪ੍ਰਤੀ ਜਾਗਰੂਕਤਾ ਹੋਣੀ ਚਾਹੀਦੀ ਹੈ ਕਿ ਨੋ ਪਾਰਕਿੰਗ ਦੇ ਵਿੱਚ ਗੱਡੀ ਹੈ ਜਿਹੜੀ ਉਹ ਕਿਸੇ ਦੀ ਵੀ ਨਹੀਂ ਖੜਨੀ ਚਾਹੀਦੀ, ਚਾਹੇ ਜੱਜ ਆ ਚਾਹੇ ਕੋਈ ਹੋਰ ਆ, ਨਾਡੂ ਖਾਨ ਆ।
ਪਰ ਇੱਥੇ ਇਦਾਂ ਹੀ ਹੁੰਦਾ। ਤੁਹਾਨੂੰ ਯਾਦ ਹੈ ਮੋਗੇ ਦੇ ਵਿੱਚ ਇੱਕ NRI ਦੇ ਨਾਲ ਜੱਜ ਦੀ ਗੱਡੀ ਦਾ ਭੇੜ ਹੋ ਗਿਆ ਸੀ। ਭੇੜ ਕਾਹਦਾ ਹੋਇਆ ਸੀਗਾ ਕਿ ਹਾਰਨ ਤੋਂ NRI ਨੇ ਬੇਨਤੀ ਕੀਤੀ ਸੀਗੀ ਕਿ ਜਨਾਬ ਮੇਰੀ ਗੱਡੀ ਦੇ ਉੱਤੋਂ ਤਾਂ ਥੋੜੀ ਹੁਣ ਤੁਸੀਂ ਉਡਾ ਕੇ ਟਪਾ ਦਿਓਗੇ, ਅੱਗੇ ਵੀ ਗੱਡੀਆਂ ਖੜੀਆਂ, ਜਾਮ ਲੱਗਿਆ। ਤਾਂ ਉੱਥੋਂ ਉਸ NRI ਦੇ ਜਿਵੇਂ ਅੱਛੇ ਦਿਨ ਆ ਨਾ, ਅੱਛੇ ਦਿਨ ਆਏਂਗੇ, ਉਹਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋ ਗਈ। ਚੱਕ ਕੇ ਉਹਨੂੰ ਅੰਦਰ ਮਾਰਿਆ ਔਰ ਇੱਥੋਂ ਤੱਕ ਕਿ ਜਦੋਂ ਜ਼ਮਾਨਤ ਦਿੱਤੀ ਗਈ ਨਾਲ ਸ਼ਰਤ ਰੱਖੀ ਕਿ ਤੂੰ ਮੀਡੀਆ ਦੇ ਸਾਹਮਣੇ ਨਹੀਂ ਜਾਏਗਾ। ਉਹਨੂੰ ਮੀਡੀਆ ਦੇ ਵਿੱਚ ਦੁੱਖ ਵੀ ਨਹੀਂ ਰੋਣ ਦਿੱਤਾ ਗਿਆ, ਇਹੋ ਜਿਹੀ ਕੀਤੀ ਸੀਗੀ। ਸੋ ਜੱਜਾਂ ਨੂੰ ਵੀ ਥੋੜਾ ਜਿਹਾ ਦੇਖਣਾ ਚਾਹੀਦਾ ਆਪਣੇ ਆਪ ਦੇ ਵਿੱਚ। ਇਹ ਬਹੁਤ ਮੈਂ ਕਹੂੰਗਾ ਕਿ ਜੁਡੀਸ਼ਰੀ ਵਾਸਤੇ ਵੀ ਬੜੀ ਨਮੋਸ਼ੀ ਵਾਲੀ ਗੱਲ ਆ ਕਿ ਜੱਜ ਨੂੰ ਕਲੰਪ ਜੇ ਕੱਸ ਜਾਂਦੇ ਆ, ਉਹ ਚੰਡੀਗੜ੍ਹ ਦੇਖੀਗਾ ਉਹ ਟਾਇਰਾਂ ਨੂੰ, ਫਿਰ ਮੁੜ ਕੇ ਉਹ ਚਲਾਨ ਕਟਾਉਣਾ ਪੈਂਦਾ ਤੇ ਫਿਰ ਉਹ ਕਲੰਪ ਜਿਹਾ ਖੋਲਦੇ ਆ। ਸੋ ਇਹ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਜ਼ਿੰਮੇਵਾਰ ਇੰਨੇ ਮੌਜੂਦ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੇ ਚਲਾਨ ਭੁਗਤਣ। ਖੈਰ ਵੈਸੇ ਚੰਡੀਗੜ੍ਹ ਪੁਲਿਸ ਨੂੰ ਨੰਬਰ ਦੇਣੇ ਚਾਹੀਦੇ ਆ, ਕਿਉਂਕਿ ਸਾਡੇ ਤਾਂ ਇੱਥੇ ਦੇਖੋ, ਸਾਡੇ ਤੇ ਪਿੰਡਾਂ ਦਾ ਮੁੱਖ ਮੰਤਰੀ ਸੀਗਾ ਤੇ ਮੈਂ ਤੇ ਉਹ ਵੀ ਦੌਰ ਵੇਖਿਆ ਕਿ ਤੁਰੇ ਤੁਰੇ ਜਾਂਦੇ ਮੁੰਡੇ ਚਾਰ ਚੜੇ ਜਾਂਦੇ ਕਿ ਬੁਲਟ ਤੇ ਪਟਾਕੇ ਮਾਰਦੇ। ਜੇ ਕੋਈ ਰੋਕਦਾ ਤੇ ਕੰਨ ਨਾਲ ਚੁੱਪ ਕਰਕੇ ਹੌਲਦਾਰ ਦੇ ਲਾ ਦਿੰਦੇ ਕਰੋ ਜਥੇਦਾਰ ਦੀ ਗੱਲ ਤੇ ਮੁੜ ਕੇ ਕਾਹਲੀ ਨਾਲ ਨਿਕਲ ਜਾਂਦੇ, ਕਹਿੰਦੇ ਹੌਲਦਾਰਾ ਮੋਬਾਈਲ ਸਾਡੇ ਘਰੇ ਦੇ ਆਈ, ਕਿਉਂਕਿ ਹਾਥੇ ਤੇ ਦੂਜੇ ਯਾਰ ਡਿੱਗਦੇ ਅਸੀਂ ਚੱਲੇ ਆ। ਜੀ ਜੀ ਵਾਕਈ। ਅਗਲੀ ਗੱਲ ਆਪਾਂ ਮਿੰਟੂ ਜੀ ਕਰਦੇ ਹਾਂ। ਕਹਿੰਦੇ ਜਿਹੜਾ ਸਰਪੰਚੀ ਦਾ ਰੰਗ ਆ ਪੰਜਾਬ ਵਿੱਚ ਚੜ੍ਹਨ ਲੱਗਾ, ਚਾਚੇ ਭਤੀਜੇ ਦੀ ਦਿਲਚਸਪ ਟੱਕਰ ਇੱਕ ਜਗ੍ਹਾ ਆਈ ਹੈ ਸਾਹਮਣੇ। ਇਹ ਵੀ ਸਾਡੇ ਇਲਾਕੇ ਦੇ ਵਿੱਚ ਹੀ ਆ। ਹੋਇਆ ਕੀ ਕਿ ਇੱਥੇ ਦੋ ਕਾਂਗਰਸੀ ਚਾਚਾ ਭਤੀਜਾ ਸਾਹਮਣੇ ਹੋ ਗਏ। ਮੈਨੂੰ ਹੋਰ ਦਾ ਤਾਂ ਪਤਾ ਨਹੀਂ ਪਿੰਡਾਂ 'ਚ ਹੈ ਕਿ ਨਹੀਂ, ਸਾਡੇ ਪਿੰਡਾਂ 'ਚ ਇੱਧਰ ਇੱਕ ਰਿਵਾਜ ਆ, ਕਿਉਂਕਿ ਗਰਾਂਟਾਂ ਬਾਬੇ ਬਾਦਲ ਵੇਲੇ ਖੁੱਲੀਆਂ ਆ ਜਾਂਦੀਆਂ ਸੀਗੀਆਂ। ਇੱਥੇ ਸਰਬਸੰਮਤੀ ਆਮ ਤੌਰ ਤੇ ਬਣਦੀ ਨਹੀਂ ਬਹੁਤਾ। ਸਾਡਾ ਮਲਵਈ ਇਲਾਕਾ, ਜੇ ਸਾਡੇ 17-18 ਪਿੰਡ ਮਾਝੇ ਵਾਲਿਆਂ ਦੇ ਛੱਡ ਦਈਏ, ਇਹ ਹੁੰਦਾ ਕੀ ਆ ਕਿ ਉਸ ਦਾ ਉੱਕਾ ਪੁੱਕਾ ਸੌਦਾ ਮਾਰਦੇ, ਕਹਿੰਦੇ ਕਿ ਸਰਬਸੰਮਤੀ ਮੇਰੇ ਤੇ ਬਣਾ ਲਓ, ਮੈਂ 10 ਲੱਖ 5 ਲੱਖ 20 ਲੱਖ ਗੁਰਦੁਆਰੇ ਨੂੰ ਦੇ ਤੇ ਬਾਅਦ ਚ ਪਤਾ ਨਹੀਂ ਦਿੰਦੇ ਆ ਜਾਂ ਪਹਿਲਾਂ ਰਖਾ ਲੈਂਦੇ ਪਿੰਡ ਵਾਲੇ, ਮੈਨੂੰ ਨਹੀਂ ਪਤਾ। ਪਰ ਇਹ ਟ੍ਰੈਂਡ ਹੈ ਸਾਡੇ ਇਲਾਕੇ ਦੇ ਵਿੱਚ। ਤੇ ਐਤਕੀ ਇੱਕ ਲੰਬੀ ਹਲਕੇ ਦਾ ਪਿੰਡ ਆ, ਉੱਥੇ ਇਹ ਟੱਕਰ ਸ਼ੁਰੂ ਦੇ ਵਿੱਚ ਹੀ ਚੱਲ ਪਈ। ਭਤੀਜੇ ਨੇ ਆਖਿਆ ਕਿ ਮੇਰੇ ਤੇ ਸਰਬਸੰਮਤੀ ਕਰ ਲਓ, ਮੈਂ 5 ਲੱਖ ਰੁਪਈਆ ਗੁਰਦੁਆਰੇ ਦੇ ਦੂੰਗਾ। ਤੇ ਚਾਚਾ ਲਾਂਗੜ ਕੱਢ ਕੇ ਮੈਦਾਨ ਚ ਆ ਗਿਆ, ਕਹਿੰਦਾ ਇਹ 5 ਲੱਖ ਦਊਗਾ, ਮੈਂ 2 ਕਿੱਲੇ ਜ਼ਮੀਨ ਹੀ ਦੇ ਦਿੰਦਾ ਗੁਰਦੁਆਰੇ। ਲਓ ਜੀ, ਹੋਰ ਛੱਡੋ। ਸੋ ਉਹ ਅਨਾਉਂਸਮੈਂਟ ਕਰ ਦਿੱਤੀ। ਉਹ ਜਦੋਂ ਅਨਾਉਂਸਮੈਂਟ ਕੀਤੀ, ਕਿਸੇ ਮੁੰਡੇ ਨੇ ਆਪਦੇ ਮੋਬਾਈਲ ਤੇ ਮੂਵੀ ਬਣਾ ਲਈ ਉਹਦੀ, ਤੇ ਫਿਰ ਉਹ ਵਾਇਰਲ ਹੋ ਗਈ। ਵਾਇਰਲ ਹੋ ਕੇ ਉਹ ਚਰਚਾ ਦਾ ਵਿਸ਼ਾ ਬਣ ਗਿਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਜਿੰਨੀ ਕੋ ਮੈਨੂੰ ਨੌਲੇਜ ਹੈ, ਜਿੰਨੀ ਮੈਨੂੰ ਜਾਣਕਾਰੀ ਹੈ ਉਹਨਾਂ ਦੀ, ਤਾਂ ਇਹ ਵੀ ਇੱਕ ਤਰ੍ਹਾਂ ਨਾਲ ਵੋਟਰ ਨੂੰ ਪ੍ਰਭਾਵਿਤ ਕਰਨ ਵਾਲੀ ਉਹ ਗੱਲ ਹੈ। ਇਹ ਵੀ ਜੇ ਆਪਾਂ ਦੇਖੀਏ ਨਾ, ਇਲੈਕਸ਼ਨ ਦਾ ਕੋਡ ਆਫ ਕੰਡਕਟ ਹੈ ਜਿਹੜਾ, ਉਹਦਾ ਉਲੰਘਣ ਆ। ਸੋ ਸਰਬਸੰਮਤੀ ਜਿਹੜੀ ਆ ਉਹ ਪਿੰਡ ਵਾਲੇ ਕਹਿਣ ਕਿ ਹਾਂ ਭਾਈ ਸਾਨੂੰ ਇਹ ਬੰਦਾ ਮਨਜ਼ੂਰ ਆ, ਉਹ ਗੁਣਾ ਹੋਣ ਕਿਸੇ ਤੇ ਉਹ ਠੀਕ ਆ। ਜਿਹੜਾ ਇਸ ਤਰ੍ਹਾਂ ਦਾ ਬੋਲੀ ਲਾ ਕੇ ਤੇ ਬਿਲਕੁਲ ਸਿੱਧੀ ਤੌਰ ਤੇ ਲਾਲਚ ਦੇਣ ਵਾਲੀ ਗੱਲ ਆ। ਸੋ ਇਹ ਮੇਰੇ ਗੱਲ ਦੇ ਨਾਲ ਲਾਲਚ ਵਿੱਚ ਆਉਣ ਦੀ ਜ਼ਰੂਰਤ ਵੀ ਨਹੀਂ, ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਕਹਿੰਦੇ ਆ ਜੀ ਅਸੀਂ ਸੰਤੋਖ ਸਿੰਘ ਆ, ਮੁੜ ਕੇ ਚੁੱਲ੍ਹੇ ਪੱਟ ਕੇ ਖਾ ਜਾਂਦੇ ਆ, ਕਬਰਾਂ ਵੀ ਖਾ ਜਾਂਦੇ ਆ ਪਿੰਡਾਂ ਦੀਆਂ। ਸੋ ਐਸੇ ਸਰਪੰਚ ਜਿਹੜੇ ਕਹਿੰਦੇ ਮੈਂ 2 ਕਿੱਲੇ ਜ਼ਮੀਨ ਦੇ ਦੂੰ, ਲੱਖਾਂ ਰੁਪਈਆ ਦੇ ਦੂੰ, ਮੁੜ ਕੇ ਉਹਨਾਂ ਨੇ ਪੂਰੇ ਵੀ ਕਰ ਲੈਣੇ। ਸੋ ਇਹ ਸਰਪੰਚੀ ਜਿਹੜੀ ਇਸ ਤਰ੍ਹਾਂ ਦੀ ਆ ਉਹ ਨਹੀਂ ਦੇਣੀ ਚਾਹੀਦੀ। ਚੋਣਾਂ ਨਾਲ ਹੋਵੇ ਜਾਂ ਸਰਬਸੰਮਤੀ ਉਹਨਾਂ ਬੰਦਿਆਂ ਤੇ ਹੋਵੇ ਜਿਹੜੇ ਬੰਦੇ ਵਾਕਿਆ ਇਸ ਕਾਬਲ ਨੇ। ਜਿਹੜੀ ਇਸ ਤਰ੍ਹਾਂ ਬੋਲੀ ਲੱਗਦੀ ਆ, ਮੇਰੇ ਗੱਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬੋਲੀਆਂ ਜਿਹੜੀਆਂ ਹੋਰ ਲੱਗਣਗੀਆਂ। ਪਰ ਇਹ ਬੋਲੀਆਂ ਮੁੜ ਕੇ ਬਾਅਦ ਦੇ ਵਿੱਚ ਕਿੰਨੀਆਂ ਮਹਿੰਗੀਆਂ ਪੈਂਦੀਆਂ। ਬਹੁਤ ਸਾਰੇ ਪਿੰਡਾਂ ਨੇ ਇਹ ਤਜਰਬਾ ਆਪਣੇ ਪਿੰਡੇ ਦੇ ਹੰਡਾਇਆ ਵੀ ਆ। ਸਹੀ ਗੱਲ ਆ ਜੀ, ਜੀ ਬਿਲਕੁਲ। ਪਰ ਉਮੀਦ ਘੱਟ ਹੀ ਆ ਮਿੰਟੂ ਜੀ, ਜਿਹੜੀ ਗੱਲ ਤੁਸੀਂ ਕਹੀ ਆ ਵੀ ਬੰਦਾ ਦੇਖ ਕੇ ਜਿਹੜਾ ਵੋਟ ਉਹ ਪਾਉਣ ਰਾਦਰ ਦੈਨ ਇਹ ਚੀਜ਼ਾਂ ਦੇਖ ਕੇ। ਚਲੋ ਉਮੀਦ ਹੀ ਕਰਦੇ ਹਾਂ ਵੀ ਸ਼ਾਇਦ ਕੋਈ ਤਬਦੀਲੀ ਆਵੇ। ਮਿੰਟੂ ਜੀ ਅਗਲੀ ਗੱਲ ਕਰਦੇ, ਕਹਿੰਦੇ ਕਾਰੋਬਾਰੀਆਂ ਨੇ ਜੁਰਮਾਨਾ ਭਰਨ ਤੋਂ ਹੱਥ ਖੜੇ ਕੀਤੇ। ਦੇਖੋ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੇ ਦਿਨ ਇਹਨਾਂ ਨੂੰ 50 ਕਰੋੜ ਰੁਪਈਆ ਜੁਰਮਾਨਾ ਕੀਤਾ ਸੀ, ਤੁਹਾਨੂੰ ਚੇਤੇ ਹੋਣਾ, ਬੜੀ ਚਰਚਾ ਹੋਈ ਸੀ ਉਹਦੀ। ਤੇ 50 ਕਰੋੜ ਹੀ ਕੇਜਰੀਵਾਲ ਨੂੰ ਠੁਕਿਆ ਸੀ ਬਰੋਬਰ ਹੀ, ਉਹਨੇ ਵੀ ਬਰੋਬਰ ਹੀ ਰੱਖਿਆ ਖਾਤਾ। ਖੈਰ ਉਹਦੇ ਰਾਜਕਾਲ ਦੀ ਬੜੀ ਮਿਸਾਲ ਦਿੱਤੀ ਜਾਂਦੀ ਆਮ ਤੌਰ ਤੇ, ਕਹਿੰਦੇ ਜੀ ਮੁਹੱਲਾ ਕਲੀਨਿਕ ਬਣਾਈ ਹੈ, ਸਕੂਲ ਬਣਾਇਆ। ਉਹਨਾਂ ਦੇ ਭਗਤਾਂ ਕੋਲੇ 2 ਹੀ ਜਵਾਬ ਹੁੰਦੇ ਆ। ਪਰ ਪ੍ਰਸ਼ਾਸਕੀ ਨਾਕਾਮੀਆਂ ਉਹਨਾਂ ਦੀਆਂ ਵੀ ਹੈਗੀਆਂ। ਉਹਨਾਂ ਨੂੰ 50 ਕਰੋੜ ਦਾ ਜੁਰਮਾਨਾ ਪਿਆ ਸੀਗਾ ਸਿਰਫ ਇਸ ਕਰਕੇ ਕਿਉਂਕਿ ਜਮਨਾ ਦੇ ਵਿੱਚ ਉਹ ਜਿਹੜਾ ਪ੍ਰਦੂਸ਼ਣ ਪੈਦਾ ਕਰਦੀ ਸੀ ਉਹ ਰੋਕ ਨਹੀਂ ਸਕੀ ਸਰਕਾਰ। ਤਾਂ ਇੱਥੇ ਵੀ ਇਹੋ ਹਾਲਾਤ ਸੀ। ਸਤਲੁਜ ਜਿਹੜਾ ਪਲੀਤ ਹੋਇਆ, ਉਸ ਮਾਮਲੇ ਦੇ ਵਿੱਚ ਸਰਕਾਰ ਨੇ ਕੁਤਾਹੀ ਕੀਤੀ, ਉਹਨਾਂ ਨੇ 50 ਕਰੋੜ ਰੁਪਈਆ ਜੁਰਮਾਨਾ ਇਹਨਾਂ ਨੂੰ ਪਾਇਆ ਸੀਗਾ। ਤਾਂ ਹੋਇਆ ਕੀ ਕਿ ਇਹਨਾਂ ਨੇ ਅੱਗੇ ਜਿਹੜੇ ਕਾਰੋਬਾਰੀ ਸੀਗੇ, ਸਨਅਤਕਾਰ ਸੀਗੇ, ਉਹਨਾਂ ਨੂੰ ਘੇਰ ਲਿਆ। ਉਹ ਕਹਿੰਦੇ ਕਿ ਦੇਖੋ ਤੁਸੀਂ ਸਾਨੂੰ ਰਗੜਾ ਕੇ ਰੱਖ ਦਿੱਤਾ, ਏਦਾਂ ਕਰੋ ਜੁਰਮਾਨਾ ਇਹਨਾਂ ਤੋਂ ਵਸੂਲ ਕਰੋ। ਜਦੋਂ ਸਨਅਤਕਾਰਾਂ ਤੇ ਇਹ ਬੋਝ ਪਾਇਆ ਗਿਆ ਤਾਂ ਉਹਨਾਂ ਨੇ ਹੁਣ ਬਿਲਕੁਲ ਹੱਥ ਖੜੇ ਕਰ ਦਿੱਤੇ। ਉਹ ਕਹਿੰਦੇ ਕਿ ਅਸੀਂ ਇਹ ਜੁਰਮਾਨਾ ਨਹੀਂ ਭਰਾਂਗੇ।
ਕਹਿੰਦੇ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਇਹ ਜੁਰਮਾਨੇ ਲਈ ਫੰਡ ਨਹੀਂ ਦੇਵਾਂਗੇ। ਉਹ ਕਹਿੰਦੇ ਕਿ ਦੇਖੋ ਸਾਡਾ ਤੇ ਪਹਿਲਾਂ ਹੀ ਕੰਮ ਕਰ ਰਿਹਾ ਜਿਹੜਾ ਪੰਜਾਬ ਦੇ ਹਾਕਮਾਂ ਨੇ ਠੱਪ ਕਰ ਰੱਖਿਆ। ਹਾਕਮਾਂ ਨੂੰ ਮਤਲਬ ਕਿ ਦੋਨਾਂ ਨੂੰ ਕਹਿੰਦੇ ਹੋਣੇ, ਦੋਨਾਂ ਧਿਰਾਂ ਨੂੰ, ਹੋਰ ਚੀਜ਼ਾਂ ਤੇ ਆਉਂਦਾ ਹੀ ਨਹੀਂ ਹੈ। ਦੂਜੀ ਚੀਜ਼ ਉਹ ਕਹਿੰਦੇ ਆ ਕਿ ਦੇਖੋ ਬੁੱਢੇ ਨਾਲੇ ਦੇ ਵਿੱਚ 80% ਤੱਕ ਜਿਹੜੀ ਗੰਦਗੀ ਆ ਉਹ ਨਗਰ ਨਿਗਮ ਦੀ ਆ, 20% ਜਿਹੜਾ ਕੋਈ ਵੇਸਟੇਜ ਆ ਉਹ ਜਾਂਦਾ ਸਨਅਤ ਦਾ। ਤਾਂ ਫਿਰ ਉਹ ਕਹਿੰਦੇ ਆ ਕਿ ਸਾਰਾ ਜਿਹੜਾ ਬਦਨਾਮੀ ਵਾਲਾ ਖਮਿਆਜ਼ਾ ਜਾਂ ਜੁਰਮਾਨੇ ਵਾਲਾ ਖਮਿਆਜ਼ਾ ਉਹ ਜਿਹੜੇ ਕਾਰੋਬਾਰੀ ਆ, ਸਨਅਤਕਾਰ ਆ, ਉਹ ਕਾਹਤੋਂ ਭੁਗਤਣ। ਤੇ ਜੇ ਇਹ ਦੇਖੋ ਉਹਨਾਂ ਦੀ ਗੱਲ ਸਹੀ ਆ ਕਿ 80% ਗੰਦਗੀ ਆ ਜਿਹੜੀ ਉਹ ਨਿਗਮ ਦੀ ਆ, ਤਾਂ ਮੇਰੇ ਖਿਆਲ ਦੇ ਨਾਲ ਫਿਰ ਜੁਰਮਾਨਾ ਸਰਕਾਰ ਨੂੰ ਭਰਨਾ ਚਾਹੀਦਾ ਜਾਂ ਨਿਗਮ ਨੂੰ ਭਰਨਾ ਚਾਹੀਦਾ। ਤਾਂ ਇਹ ਹੁਣ ਤੈਅ ਹੋਣਾ ਚਾਹੀਦਾ ਕਿ ਜੋ ਕਾਰੋਬਾਰੀ ਕਹਿੰਦੇ ਉਹ ਸੱਚ ਆ ਜਾਂ ਸਰਕਾਰ ਜਿਹੜੀ ਆ ਉਹ ਸੱਚੀ ਆ। ਪਰ ਸਰਕਾਰ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਉਹਦੀ ਆ। ਜੇ ਸਨਅਤਕਾਰ ਇਹ ਗੱਲ ਕਹਿੰਦੇ ਆ, ਸਨਅਤਕਾਰ ਤੇ ਆਪਣਾ ਬਚਾਅ ਕਰਨਗੇ, ਇਹ ਵੀ ਗੱਲ ਜ਼ਾਰਾ ਜੀ ਆ। ਪਰ ਸਰਕਾਰ ਕਿਤੇ ਨਾ ਕਿਤੇ ਨਾਕਾਮ ਸਾਬਤ ਹੋਈ ਆ। ਇਹਨਾਂ ਨੂੰ ਜੁਰਮਾਨਾ ਆਪਣੇ ਕੋਲੋਂ ਭਰਨਾ ਚਾਹੀਦਾ। ਔਰ ਜੁਰਮਾਨਾ ਵੀ ਮੇਰੇ ਖਿਆਲ ਦੇ ਨਾਲ ਏਦਾਂ ਨਹੀਂ ਹੈ ਕਿ ਇਹ ਚੱਕ ਕੇ ਖਜ਼ਾਨੇ ਚੋਂ ਭਰ ਦੇ। ਜਿਹੜੀ ਜ਼ਿੰਮੇਵਾਰੀ ਲਈ ਇਹਨਾਂ ਨੂੰ ਬਕਾਇਦਾ ਤਨਖਾਹ ਦਿੱਤੀ ਜਾਂਦੀ ਆ, ਮੋਟੇ ਭੱਤੇ ਦਿੱਤੇ ਜਾਂਦੇ ਆ, ਘੁੱਗੂ ਵਾਲੀਆਂ ਕਾਰਾਂ ਦਿੱਤੀਆਂ ਜਾਂਦੀਆਂ, ਹੋਰ 36 ਕਿਸਮ ਦੀਆਂ ਐਸ਼ ਪ੍ਰਸਤੀ ਵਾਲੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ, ਜੇ ਉਹ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦੇ ਤੇ ਇਹਨਾਂ ਦੀ ਤਨਖਾਹ ਕੱਟਣੀ ਚਾਹੀਦੀ ਆ। ਜੁਰਮਾਨਾ ਇਹਨਾਂ ਦੀ ਤਨਖਾਹ ਚੋਂ ਕੱਟਣਾ ਚਾਹੀਦਾ, ਕਿਉਂਕਿ ਇਹੀ ਲੋਕ ਜ਼ਿੰਮੇਵਾਰ ਨੇ। ਔਰ ਇਹ ਵਾਅਦਾ ਕਰਕੇ ਆਉਂਦੇ ਆ ਕਿ ਤੁਸੀਂ ਸਾਨੂੰ ਮੌਕਾ ਦਿਓ, ਅਸੀਂ ਇਹ ਜ਼ਿੰਮੇਵਾਰੀ ਜਿਹੜੀ ਤਨਦੇਹੀ ਨਾਲ ਨਿਭਾਵਾਂਗੇ। ਬਿਲਕੁਲ ਬਿਲਕੁਲ, ਇਹ ਗੱਲਾਂ ਹੀ ਰਹਿ ਜਾਂਦੀਆਂ ਜਿੱਦਾਂ ਪੋਲੀਟੀਸ਼ੀਅਨਾਂ ਦੀਆਂ ਹੈਗੀਆਂ ਆ। ਅਤੇ ਮਿੰਟੂ ਜੀ, ਜਿਹੜਾ ਬਰਗਾੜੀ ਮੋਰਚੇ ਨੂੰ ਲੈ ਕੇ ਕੀ ਕੋਈ ਅਪਡੇਟ ਜਿਹੜੀ ਹੈਗੀ ਅੱਧੀ ਛੁੱਟੀ ਤੋਂ ਬਾਅਦ ਦੇ ਵਿੱਚ ਕਦੋਂ ਬੈਠਣਾ ਆ ਜਾਂ ਅਜੇ ਬੈਠੇ ਹੀ ਨੇ? ਅੱਧੀ ਛੁੱਟੀ ਸਾਰੀ ਘੋੜੇ ਦੀ ਸਵਾਰੀ। ਹੁਣ ਘੋੜਾ ਸਿਆਸਤ ਦਾ ਹੀ ਹੋਊਗਾ, ਹੋਰ ਤਾਂ ਕੁਛ ਨਹੀਂ ਬਚਿਆ। ਖੈਰ ਇਹਨਾਂ ਦਾ ਦੇਖੋ ਹਾਲ ਕੀ ਆ ਕਿ ਥੋੜੇ ਦਿਨ ਪਹਿਲਾਂ ਕਹਿੰਦੇ ਆਪਾਂ ਇੱਕ ਸੱਚਾ ਸੁੱਚਾ ਅਕਾਲੀ ਦਲ ਬਣਾਵਾਂਗੇ, ਸਾਰੇ ਇਕੱਠੇ ਹੋਵਾਂਗੇ ਇੱਕ ਪਲੇਟਫਾਰਮ ਤੇ। ਇਹਨਾਂ ਨੇ ਦੂਜਿਆਂ ਨੂੰ ਕੀ ਇਕੱਠਿਆ ਕਰਨਾ ਸੀ? ਆਪ ਹੀ ਜਿਹੜੇ 3 ਜਾਣੇ ਸੀਗੇ, 2.5 ਕੋਕੜੂ ਸੀ, ਉਹ ਵੀ ਇਕੱਠੇ ਨਹੀਂ ਰਹਿ ਸਕੇ। ਦਾਦੂਵਾਲ ਕਹਿੰਦਾ ਕਿ ਜੀ ਇਹਨਾਂ ਨੇ ਤਾਨਾਸ਼ਾਹੀ ਵਾਲਾ ਰਵੱਈਆ ਅਖਤਿਆਰ ਕੀਤਾ ਸੀਗਾ, ਕੀ ਲੋੜ ਸੀਗੀ। ਤੇ ਲੋਕ ਉਹਨੂੰ ਵੀ ਸਵਾਲ ਕਰਦੇ ਆ ਕਿ ਭਲਿਆ ਮਾਨਸਾ, ਜਦੋਂ ਤੈਨੂੰ ਪਤਾ ਸੀ ਸਾਰਾ ਕੁਝ ਕੀਤਾ ਜਾ ਰਿਹਾ ਸੀ, ਤੇ ਅੰਤਲੇ ਦਿਨ ਜਿੱਦਣ ਇਹ ਸਾਰੀ ਅਨਾਉਂਸਮੈਂਟ ਹੋਣ ਡਈ ਸੀ, ਸਟੇਜ ਤੇ ਤੂੰ ਵੀ ਬੈਠਾ ਸੀ, ਰਾਜਮਾਨ ਸੀ। ਜਦ ਕਿ ਕਰਨੈਲ ਸਿੰਘ ਪੀਰ ਮੁਹੰਮਦ ਨੇ ਸਕਰੀਨਸ਼ਾਟ ਪਾਇਆ, ਉਹ ਕਹਿੰਦਾ ਮੈਂ ਤੇ 5 ਦਸੰਬਰ ਦੇ ਇਹਨਾਂ ਨੂੰ ਕਹਿਤਾ ਸੀਗਾ ਕਿ ਤੁਹਾਡਾ ਮੋਰਚਾ ਖਤਮ ਹੋਣ ਜਾ ਰਿਹਾ। ਇਹ ਕਹਿੰਦੇ ਆ ਕਿ ਬਾਅਦ ਦੇ ਵਿੱਚ ਸਰਕਾਰ ਨੇ ਭਰੋਸਾ ਦਿੱਤਾ। ਉਹ ਕਹਿੰਦੇ ਮੈਨੂੰ ਤਾਂ ਪਹਿਲੇ ਪਤਾ ਲੱਗ ਗਿਆ ਸੀ, ਅੱਛਾ ਕੋਈ ਸਕਰੀਨਸ਼ਾਟ, ਮੈਂ ਤੇ ਦਾਦੂਵਾਲ ਸਾਹਿਬ ਨੂੰ ਮੈਸੇਜ ਵੀ ਕਰ ਦਿੱਤਾ ਸੀ ਕਿ ਤੁਹਾਡਾ ਮੋਰਚਾ ਹੁਣ ਗਿਆ। ਸੋ ਇਹੋ ਜਿਹਾ ਕੁਛ ਚੱਲਿਆ ਜਾਂਦਾ। ਹੁਣ ਅੱਜ ਜਿਹੜੇ ਮੰਨ ਸਾਹਿਬ ਉਹ ਕਹਿਣ ਡਏ ਸੀਗੇ ਕਿ ਜੀ ਕੋਈ ਨਹੀਂ, ਸਾਡੇ ਵਿੱਚ ਕੋਈ ਮਤਭੇਦ ਨਹੀਂ ਹੈਗਾ, ਅਸੀਂ ਹੁਣ ਅਗਾਊ ਰਣਨੀਤੀ ਉਲੀਕਣ ਲਈ ਪ੍ਰੋਗਰਾਮ ਦੇਵਾਂਗੇ। ਉਹ ਨਵਾਂ ਪ੍ਰੋਗਰਾਮ ਦੇਵਾਂਗੇ, ਪਰ ਉਸ ਤੋਂ ਪਹਿਲਾਂ ਸੰਗਤਾਂ ਨੇ ਪ੍ਰੋਗਰਾਮ ਦੇ ਦਿੱਤਾ। ਜਿਹੜੀਆਂ ਸੰਗਤਾਂ ਨੇ ਇਹਨਾਂ ਨੂੰ ਸਹਿਯੋਗ ਕੀਤਾ ਸੀ, ਦੱਸਦੇ ਆ ਕਿ 18 ਨੂੰ ਉਹ ਵੀ ਜੁਟਣ ਜਾ ਰਹੀਆਂ। 20 ਨੂੰ ਇਹਨਾਂ ਨੇ ਮੀਟਿੰਗ ਕਰਨੀ ਆ, 20 ਨੂੰ, 18 ਨੂੰ ਉਹ ਵੀ ਕਹਿੰਦੇ ਆ ਕਿ ਇਕੱਠ ਦੀ ਕਾਲ ਦੇ ਕੇ ਉੱਥੇ ਇਕੱਠੇ ਹੋ ਰਹੇ ਆ। ਇਹਨਾਂ ਨੇ ਜੋ ਸਾਡੇ ਨਾਲ ਕੀਤੀ ਆ, ਤਾਂ ਇਹਨਾਂ ਦੇ ਨਾਲ ਵੀ ਨਹੀਂ ਜਿੱਥਿਆ ਜਾਵੇ, ਸਿੱਧਿਆ ਜਾਵੇ। ਜੀ ਜੀ ਜੀ। ਇੱਕ ਦਿਲਚਸਪ ਖਬਰ ਜਿਹੜੀ ਕਹਿੰਦੇ ਰਾਜਸਥਾਨ ਤੋਂ ਆ ਰਹੀ, ਕਹਿੰਦੇ ਜਿਹੜਾ ਪਹਿਲਾ ਮੁਲਕ ਦਾ ਜਿਹੜਾ ਗਾਂ ਦਾ ਮੰਤਰੀ ਸੀ, ਉਹ 10,000 ਵੋਟਾਂ ਨਾਲ ਉੱਥੇ ਹਾਰ ਗਿਆ। ਦੇਖੋ ਇਸ ਹਨੇਰੀ ਦੇ ਵਿੱਚ ਬਹੁਤ ਵੱਡੇ ਜਿਹੜੇ ਸੀਗੇ ਨਾ ਪਿੱਪਲ ਬੋਰਡ ਪੱਟੇ ਗਏ ਆ। ਇਹ ਤੇ ਕੋਈ ਵੱਡੀ ਚੀਜ਼ ਨਹੀਂ। ਇੱਥੇ ਕਈ ਲਾਲ ਦੇਖੋ ਇਹਨਾਂ ਦੇ ਜਿਹੜੇ ਤੁਸੀਂ ਮੰਨੋਗੇ 2/3 ਮੰਤਰੀ ਹਾਰ ਗਏ ਇਹਨਾਂ ਦੇ ਰਾਜਸਥਾਨ ਦੇ ਵਿੱਚ। 23 ਚੋਂ 16 ਮੰਤਰੀ ਹਾਰ ਗਏ ਇਹਨਾਂ ਦੇ। ਇਹਦਾ ਬੜੀ ਨਮੋਸ਼ੀ ਵਾਲੀ ਗੱਲ ਹੈ, 16 ਮੰਤਰੀਆਂ ਦਾ ਹਾਰ ਜਾਣਾ 23 ਦੇ ਵਿੱਚੋਂ। ਔਰ ਹੋਰ ਦੇਖੋ ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ, ਬਹੁਤ ਵੱਡੇ ਮੰਤਰੀ ਹਾਰ ਗਏ। ਮੰਤਰੀ ਚਾਹੇ ਗਾਂ ਦਾ ਚਾਹੇ ਕਾਂ ਦਾ, ਮੰਤਰੀ ਤਾਂ ਮੰਤਰੀ ਆ ਨਾ, ਜੋ ਇਲੈਕਸ਼ਨ ਹਾਰਦਾ ਉਹ ਬਹੁਤ ਵੱਡੀ ਨਮੋਸ਼ੀ ਆ। ਔਰ ਦੂਜੀ ਦੇਖੋ ਇੱਕ ਹੋਰ ਚੀਜ਼ ਆ, ਛੱਤੀਸਗੜ੍ਹ ਦੇ ਵਿੱਚ ਇੱਕ IS 2005 ਦਾ ਉਹਦਾ ਕੈਡਰ ਸੀਗਾ, ਮੇਰੇ ਖਿਆਲ ਦੇ ਨਾਲ 2005 ਬੈਚ ਸੀਗਾ ਉਹਦਾ, ਤਾਂ ਉਹ IS ਨੌਕਰੀ ਛੱਡ ਕੇ ਇਹਨਾਂ ਦੇ ਵਿੱਚ ਸ਼ਾਮਲ ਹੋ ਗਿਆ। ਸੰਘ ਵਾਲਿਆਂ ਦਾ ਉਹਨੇ ਉਹ ਸਾਫਾ ਜਿਹਾ ਵੀ ਗੱਲ ਦੇ ਵਿੱਚ ਪਾ ਲਿਆ। ਮੁੜ ਕੇ ਉਹਨੇ ਟਿਕਟ ਲੈ ਲਈ ਤੇ 20,000 ਵੋਟ ਤੇ ਮਾਂਜਿਆ ਗਿਆ। ਕਾਂਗਰਸੀ ਨੇ 20,000 ਵੋਟ ਤੇ ਹਰਾ ਕੇ ਮਾਰ ਦਿੱਤਾ, ਨੌਕਰੀ ਵੀ ਗਈ ਤੇ ਉਧਰੋਂ ਸੀਟ ਵੀ ਨਹੀਂ ਜਿੱਤੀ ਗਈ। ਸੋ ਇਸ ਹਨੇਰੀ ਦੇ ਵਿੱਚ ਕਈ ਹੁੰਦੇ ਗਏ ਆ। ਜੀ ਜੀ। ਤੇ ਜਾਂਦੇ ਮਿੰਟੂ ਜੀ ਅਪਡੇਟ ਦੱਸ ਦਿਓ, ਫੂਲਕੇ ਹੋਣਾ ਦੇ ਜਿਹੜੇ ਅਸਤੀਫੇ ਦੇ ਉੱਤੇ ਪ੍ਰਵਾਨ ਹੋਇਆ ਨਹੀਂ ਹੋਇਆ ਜਾਂ ਅਜੇ ਵੇਟ ਆ? ਨਹੀਂ ਦੇਖੋ ਪੈਂਡਿੰਗ ਹੀ ਆ ਉਹ ਮਸਲਾ। ਅੱਜ ਨਾ ਬੋਲਦੇ ਪਏ ਸੀਗੇ ਸਪੀਕਰ ਸਾਹਿਬ
KP ਸਾਹਿਬ, ਤੇ ਉਹ ਕਹਿੰਦੇ ਆ ਕਿ ਦੇਖੋ ਕਾਨੂੰਨ ਦੇ ਮੁਤਾਬਕ ਫੈਸਲਾ ਲਿਆ ਜਾਊਗਾ। ਇਹਨਾਂ ਦੀ ਮੁਲਾਕਾਤ ਉਦਾਂ ਹੋ ਗਈ ਆ ਫੂਲਕਾ ਸਾਹਿਬ ਦੀ ਤੇ ਸਪੀਕਰ ਸਾਹਿਬ ਦੀ, ਮੇਰੇ ਖਿਆਲ ਦੇ ਨਾਲ ਫਾਰਮੈਲਿਟੀਆਂ ਜਿਹੜੀਆਂ ਉਹ ਪੂਰੀਆਂ ਕਰ ਦਿੱਤੀਆਂ ਹੋਣਗੀਆਂ, ਜਾਂ ਆਉਣ ਵਾਲੇ 2 ਦਿਨਾਂ ਤੱਕ ਸਭ ਕੁਝ ਹੋ ਜਾਊਗਾ ਠੀਕ। ਪਰ ਫੂਲਕਾ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਦੇਖੋ ਅਸਤੀਫਾ ਪਰਿਵਾਰ ਨੂੰ ਹੋਵੇ ਜਾਂ ਨਾ ਹੋਵੇ, ਮੈਂ ਉਹ ਜਿਹੜੀ ਇਜਲਾਸ ਦੀ ਕਾਰਵਾਈ ਉਹਦੇ ਵਿੱਚ ਬਤੌਰ MLA ਭਾਗ ਨਹੀਂ ਲਊਂਗਾ। ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਆਪਣੇ ਵੱਲੋਂ ਇਹ ਜਿਹੜੀ ਵਿਧਾਇਕੀ ਸੀਗੀ ਉਹ ਛੱਡੀ ਹੋਈ। ਅਸਤੀਫਾ ਕਦ ਪ੍ਰਵਾਨ ਹੁੰਦਾ ਇਹ ਸਪੀਕਰ ਸਾਹਿਬ ਤੇ ਨਿਰਭਰ ਕਰਦਾ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਠੀਕ, ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਮੈਂ ਕਹਿੰਦੀ ਹਾਂ ਜੀ ਮੁੰਡੇ ਦਾ ਆਪਾਂ ਵਿਆਹ ਤਾਂ